व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि रॉयटर न्यूज़ एजेंसी वालों भावें अमरीका ते ईरान विचाले तनातनी दा माहौल जारी है, पर पर्दे दे पिछे पाकिस्तान वालों शांति समझौते लई भरपूर यतन किए जा रहे हैं। यूएन सिक्योरिटी काउंसिल विच स्टेट ऑफ हार्मूज नूं खोलण वाला मता अगे पा दिता गया है। पाकिस्तान के अमन यत्नां ने पाकिस्तान नूं एक नवा ग्लोब स्टेटस जोड़ा वो दिता है। सो इस बारे आप गलबात करन जा रहे हैं। सो असीं चाहांगे कि तुसीं इसे तरह बने रहना, देखण सुनने या लिखण लई तुहाडा सब दा बहुत बहुत धन्नवाद। जी राज साहब की विचार ने? देखो, आम तौर ते ये कहा जाता है कि जदों दो साना दा भेड़ होए तो बेहतर हुंदा है कि तुसीं पिछे हट के अपनी जान बचाओ। पता नहीं किहड़े सान ने तुहाडे ढिड 'च सिंग मार देना। लेकिन ਜਿਹੜੇ उस पीरीयड 'ਚ भी कुछ ना कुछ ਜਿਹੜਾ ਨੁਕਸਾਨ ਨੂੰ ਘਟਾਉਣ ਜਾਂ ਨੁਕਸਾਨ ਨੂੰ ਬਚਾਉਣ ਦਾ ਆਰ ਕਰਦੇ ਨੇ, ਯਾਦ ਉਹਨਾਂ ਨੂੰ ਹੀ ਕੀਤਾ ਜਾਂਦਾ ਜਾਂ ਇਤਿਹਾਸ ਉਹ ਲੋਕ ਹੀ ਬਣਾਉਂਦੇ ਨੇ। ਮੈਂ ਸਮਝਦਾ ਵੀ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਕੀ ਹੈ, ਉਹਨਾਂ ਦਾ ਕਰਪਸ਼ਨ ਦਾ ਲੈਵਲ ਜਾਂ ਦੂਸਰਾ ਤੀਸਰਾ ਇੱਕ ਦੂਸਰੇ ਪ੍ਰਤੀ ਜਿਹੜੀ ਹੈ ਉਹ ਪਾਰਟੀਆਂ ਦੀ ਲਾਈਨ, ਉਹਨੂੰ ਜੇ ਪਾਸੇ ਰੱਖ ਦਈਏ ਵਕਤੀ ਤੌਰ ਦੇ ਉੱਤੇ, तो इस सारे क्राइसिस सब तो जे कहना होए कि ਜਿਹੜਾ ਚਾਰ ਚੁਫੇਰਿਓਂ ਘਿਰਿਆ ਮੁਲਕ ਸੀ ਜਾਂ ਜਿਹਦੇ ਇੰਟਰਸਟ ਸਾਰਿਆਂ ਦੇ ਨਾਲ ਹੀ ਜੁੜੇ ਹੋਏ ਸੀ ਜਾਂ ਜੁੜੇ ਹੋਏ ਨੇ, ਉਹ ਪਾਕਿਸਤਾਨ ਹੈ। ਕਿਉਂਕਿ ਈਰਾਨ ਉਹਦਾ ਨੇਬਰ ਹੈ, ਗਵਾਂਢੀ ਹੈ। ਫਿਰ ਈਰਾਨ ਦੇ ਵਿੱਚ ਸ਼ੀਆ ਇਸਲਾਮ ਹੈ और लगभग 15% तो ज़्यादा आबादी पाकिस्तान की शिया मुसलमाना की है। फिर जो धक्का फलस्तीनिया दे नाल हो रहा है, क्योंकि ऑलरेडी जिहड़ा ईरान ने हमेशा ही जिहड़ा फलस्तीनी कॉज नूं अगे तोरिया, और ये जिहड़ियां ईरान दीयां प्रॉक्सीज भी ने, वो हिजबुल्ला होए, वो हमास होए, वो हुती होण, फोकस तां फलस्तीन स्टेट दे उत्ते ही है उन्हां दा, वो सारे दा। इसलिए जिहड़े अदरवाइज़ भी पाकिस्तान के मेजोरिटी मुसलमान ने, उन्हां दियां हमदर्दियां फलस्तीन नाल ने। और क्योंकि ईरान ने फलस्तीन के इशू के उत्ते स्टैंड लैके ये सारी टक्कर लई है, इसलिए उन्हां दी जिहड़ी वास्ट मेजोरिटी है वो ईरान दे नाल सिंपैथाइज करदी। पर दूसरे पासे जिहड़ियां अमरीका वालों नवाजियां हुई स्टेटां ने, जां वो स्टेटां जिन्हां ने अमरीका नूं अपना हाफिज मन के ਜਿਹੜਾ ਉਹਨਾਂ ਨੂੰ ਅੱਡੇ ਦਿੱਤੇ, ਔਰ ਦੂਸਰੇ ਪਾਕਿਸਤਾਨ ਸਾਊਦੀ ਅਰੇਬੀਆ ਦੇ ਨਾਲ ਤੇਲ ਵੀ ਲੈਂਦਾ ਹੈ, ਉਹਨਾਂ ਦੇ ਨਾਲ ਡਿਫੈਂਸ ਪੈਕਟ ਵੀ ਤਾਜ਼ਾ ਕੀਤਾ ਹੋਇਆ ਹੈ, ਔਰ ਮਿਲੀਅਨਸ ਆਫ ਪਾਕਿਸਤਾਨੀ ਜਿਹੜੇ ਨੇ ਉਹ ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ ਕੰਮਕਾਰ ਕਰਦੇ ਨੇ। ਇਸੇ ਤਰ੍ਹਾਂ UAE ਨਾਲ ਵੀ ਰਿਲੇਸ਼ਨਸ਼ਿਪ, ਫਾਈਨੈਂਸ਼ੀਅਲ ਹੈਲਪ ਵੀ ਔਰ ਅਦਰਵਾਈਜ਼ ਵੀ। ਹੁਣ ਉਹ ईरान के निशाने ते ने, क्योंकि ईरान ने जो सीधा अटैक इन्होंने सारे ही मुल्कों के उत्ते जोड़ा उन्होंने भावें उन्होंने यही कहना कि जी असी उन्होंने फौजी अड्डियां दे अमरीका दे कीता है, लेकिन दुबई भी और दूसरे भी असी देखते हैं कि भी हमले होए ने। हुण पाकिस्तान ना खुल के ईरान दे नाल खलो सकता है, ना जे उन्हां नाल खलोंदा है तो जिन्हां तो मदद जां अदरवाइज़ है वो जांदा है। फिर अमेरिका, ਜਿਹੜੇ ਅਮਰੀਕਾ ਦੇ ਖਾਸਮ ਖਾਸ ਜਿਹੜੇ ਨੇ ਫੀਲਡ ਮਾਰਸ਼ਲ ਜਿਹੜੇ ਆਸਮ ਮੁਨੀਰ ਔਰ ਪਾਕਿਸਤਾਨ ਨਾਲ ਸਬੰਧ ਔਰ ਸਟ੍ਰੈਟੇਜਿਕ, ਔਰ ਦੂਸਰਾ ਤੇ ਅਮਰੀਕਾ ਦੇ ਨਾਲ ਖਲੋਣਾ ਵੀ ਪਾਕਿਸਤਾਨ ਦੇ ਲਈ ਜਿਹੜਾ ਹੈ ਉਹ ਮਸਟ ਬਣ ਜਾਂਦਾ ਹੈ ਕਿ ਵੀ ਤੁਸੀਂ ਕਿਹਦੇ ਨਾਲ ਖੜੇ ਹੋ। ਚਾਈਨਾ ਹੁਣ ਇਹਦੇ 'ਚ, ਕਿਉਂਕਿ ਇਹ ਵੀ ਇੱਕ ਪ੍ਰੋਕਸੀ ਵਾਰ ਬਣ ਗਈ, ਚਾਈਨਾ ਔਰ ਰਸ਼ੀਆ ਜਿਹੜੇ ਨੇ ਇੰਟੈਲੀਜੈਂਸ ਰਾਹੀਂ ਜਾਂ ਹਥਿਆਰਾਂ ਰਾਹੀਂ ਜਾਂ ਹੋਰ ਵੀ ਦੌਰ ਤਰੀਕੇ ਨਾਲ ਈਰਾਨ ਦੀ ਮਦਦ ਕਰ ਰਹੇ ਨੇ, ਕਿਉਂਕਿ ਚਾਈਨਾ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇਹ ਅਲਟੀਮੇਟਲੀ ਵੱਧ ਤਾਂ ਸਾਡੇ ਵੱਲ ਹੀ ਰਹੇ ਨੇ। ਸੋ ਇਹਨਾਂ ਹਾਲਾਤਾਂ 'ਚ ਬਜਾਏ ਇਸ ਦੇ ਕਿ ਪਾਕਿਸਤਾਨ ਡਿਫੈਂਸਿਵ ਹੋ ਕੇ ਜਿਵੇਂ ਭਾਰਤ ਵੜ ਗਿਆ ਖੁੱਡ ਦੇ ਵਿੱਚ, ਪਹਿਲਾਂ ਜਾ ਕੇ ਇਜ਼ਰਾਈਲ ਦੇ ਨਾਲ ਖਲੋ ਗਿਆ, ਪਹਿਲਾਂ ਈਰਾਨ ਦੇ ਨਾਲ ਸਾਂਝਾ ਦੇ ਬੜਾ ਉਹ ਕਰਦੇ ਸੀ, ਜਾ ਕੇ ਉਹਨਾਂ ਨੂੰ ਕੁਰਾਨੇ ਮਜ਼ੀਦ ਭੇਟ ਕੀਤਾ ਸੀ ਮੋਦੀ ਨੇ। ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਨਾਲ ਸਾਡਾ ਹਜ਼ਾਰਾਂ ਸਾਲਾਂ ਦਾ ਸਿਵਲਾਈਜੇਸ਼ਨਲ ਤਹਿਜ਼ੀਬੀ ਰਿਸ਼ਤਾ ਹੈ। ਉਹ ਮੁੜ ਕੇ ਉਹਨੂੰ ਫਾਦਰਲੈਂਡ ਕਹਿਣ ਲੱਗ ਗਿਆ ਇਜ਼ਰਾਈਲ ਨੂੰ ਜਾ ਕੇ। ਉਹੀ ਨਤੀਜਾ ਹੈ, ਉਹਦਾ ਨਤੀਜਾ ਹੀ ਇਹ ਹੈ ਕਿ ਵੀ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਮਜ਼ਬੂਤ ਡਿਪਲੋਮੈਟਿਕ ਸਟੈਂਡ ਨੂੰ ਅੱਗੇ ਤੋਰਦਿਆਂ ਇਹੀ ਨਹੀਂ ਕਿ ਉਹਨਾਂ ਨੇ ਸਿਰਫ ਡਿਫੈਂਸਿਵ ਹੋ ਕੇ ਆਪਣੀ ਪੋਜੀਸ਼ਨ ਨੂੰ ਸਾਰਿਆਂ ਦੇ ਨਾਲ
ਗੁੱਡੀ ਗੁੱਡੀ ਵਾਂਗ ਰੱਖਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਸਿੰਸੀਅਰ ਸੀਰੀਅਸ ਐਫਰਟ ਪਾਕਿਸਤਾਨ ਕਰ ਰਿਹਾ ਹੈ, ਜਿਹਦੇ 'ਚ ਉਹਨੇ ਤੁਰਕੀਏ ਨੂੰ, ਇਜਿਪਟ ਨੂੰ ਔਰ ਸਾਊਦੀ ਅਰੇਬੀਆ ਦੇ ਨਾਲ ਵੀ ਜਿਹੜਾ ਵਿਕਟਮ ਹੈ ਸਾਊਦੀ ਅਰੇਬੀਆ ਈਰਾਨ ਦੇ ਹਮਲਿਆਂ ਦਾ ਵੀ, ਔਰ ਦੂਸਰੇ ਪਾਸੇ ਇਧਰ ਟਰੰਪ ਨੇ ਵੀ ਉਹਨਾਂ ਦਾ ਜਿਹੜਾ ਪ੍ਰਿੰਸ ਕਰਾਊਨ ਪ੍ਰਿੰਸ ਹੈ ਉਹਦਾ ਮਜ਼ਾਕ ਉਡਾਇਆ ਬੜੇ ਮਾੜੇ ਲਫ਼ਜ਼ ਵਰਤ ਕੇ। ਲੇਕਿਨ ਅਮਰੀਕਾ ਨੂੰ ਵੀ ਅਨੋਏ ਨਹੀਂ ਕਰਨਾ ਚਾਹੁੰਦਾ। ਹੁਣ ਇਹ ਗੱਲ ਭਾਵੇਂ ਇੰਡੀਆ ਦੇ ਸਾਹਮਣੇ ਜਦੋਂ ਆਈ ਤਾਂ ਉਹਨੇ ਤਾਂ ਕਿਵੇਂ ਐਸ ਜੈ ਸ਼ੰਕਰ ਨੇ ਇਹਨੂੰ ਦਲਾਲੀ ਕਹਿ ਕੇ ਆਪਣੇ ਘਟੀਆਪਨ ਦਾ ਸਬੂਤ ਦਿੱਤਾ ਹੈ, ਜਾਂ ਉਹਨਾਂ ਨੂੰ ਆਪਣੀ ਬੇਹਿੱਸੀ ਨਜ਼ਰ ਆਈ ਵੀ ਜਿਸ ਰੋਲ 'ਚ ਸਾਨੂੰ ਹੋਣਾ ਚਾਹੀਦਾ ਸੀ ਅਸੀਂ ਤਾਂ ਜਿਹੜਾ ਖੁੱਡੇ ਸਾਨੂੰ ਖੁੱਡ 'ਚ ਬੜੇ ਹੋਏ। ਹੁਣ ਈਵਨ ਇਸ ਪੀਰੀਅਡ ਜਦੋਂ ਕਿ 5 ਹਫ਼ਤੇ ਹੋ ਗਏ ਨੇ ਜੰਗ ਨੂੰ, ਇੱਕ ਪਾਸਿਓਂ ਗਾੜੀ ਗਲੋਚ ਵਾਲੀ ਲੈਂਗੁਏਜ ਹੈ, ਈਰਾਨ ਵੀ ਜਿਹੜਾ ਹੈ ਉਹ ਪੂਰੀ ਅੜੀ ਦੇ ਉੱਤੇ ਹੈ, ਲੇਕਿਨ ਪਾਕਿਸਤਾਨ ਵੱਲੋਂ ਜਿਹੜਾ ਵਿਚੋਲਗੀ ਦਾ ਔਰ ਇਹ ਸਾਰੇ ਨੂੰ ਜਿਹੜਾ ਟੈਂਪਰੇਰੀ ਸੀਜ਼ ਫਾਇਰ ਜਾਂ ਪਰਮਾਨੈਂਟ ਸੀਜ਼ ਫਾਇਰ, ਕਿਉਂਕਿ ਜਿਹੜਾ ਅਮਰੀਕਾ ਇਸ ਵੇਲੇ ਚਾਹੁੰਦਾ ਹੈ ਕਿ ਵੀ ਸੀਜ਼ ਫਾਇਰ ਹੋ ਜਾਏ, ਕਿਉਂਕਿ ਇਕਨੋਮੀ ਪ੍ਰਭਾਵਿਤ ਹੋ ਰਹੀ ਹੈ, ਸਟ੍ਰੇਟ ਆਫ ਹਾਰਮਿਊਜ਼ ਕਬਾਬ ਦੀ ਹੱਡੀ ਬਣ ਗਿਆ। ਉਹ ਸੋਚਿਆ ਵੀ ਨਹੀਂ ਹੋਣਾ ਇਹਨਾਂ ਨੇ ਕਿ ਭਾਈ ਉਹ ਉੱਥੇ ਬਹਿ ਕੇ ਉਹ ਈਰਾਨ ਜਿਹੜਾ ਹੈ ਉਹ ਕਬਜ਼ਾ ਕਰਕੇ ਬਹਿ ਜਾਏਗਾ। ਪਰ ਇਸ ਸਭ ਦੇ ਚਲਦਿਆਂ ਪਾਕਿਸਤਾਨ ਵੱਲੋਂ ਜਿਹੜਾ ਸੀਰੀਅਸ ਐਫਰਟ ਕੀਤਾ ਜਾ ਰਿਹਾ ਇਸ ਜੰਗ ਨੂੰ ਰੁਕਵਾਉਣ ਦਾ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਪਾਕਿਸਤਾਨ ਦਾ ਰੁਤਬਾ ਜਿਹੜਾ ਉਹ ਇਕੱਲਾ ਹੁਣ ਇੱਕ ਇਸਲਾਮਿਕ ਵਰਲਡ ਦੀ ਇੱਕ ਨਿਊਕਲੀਅਰ ਤਾਕਤ ਹੀ ਨਹੀਂ ਜਾਂ ਰੀਜਨਲ ਪਾਵਰ ਦੇ ਤੌਰ ਤੇ ਹੀ ਨਹੀਂ, ਇੱਕ ਗਲੋਬਲ ਪਾਵਰ ਦੇ ਤੌਰ, ਕਿਉਂਕਿ ਮੀਡੀਏਸ਼ਨ ਜਾਂ ਫੈਸਿਲਿਟੇਸ਼ਨ ਗੱਲਬਾਤ ਦੀ ਉਦੋਂ ਹੀ ਹੁੰਦੀ ਜਦੋਂ ਸਾਰੀਆਂ ਧਿਰਾਂ ਤੁਹਾਡੇ ਤੇ ਟਰਸਟ ਕਰ। ਇਹਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਮਰੀਕਾ ਦਾ ਸਮਰਥਨ ਵੀ, ਚਾਈਨਾ ਦਾ ਵੀ, ਈਰਾਨ ਦਾ ਵੀ ਜਿਹੜਾ ਇਸ ਵੇਲੇ ਜਿਹੜਾ ਨਵੀਂ ਤਾਕਤ ਬਣ ਕੇ ਖੁਦ ਉੱਭਰ ਰਿਹਾ, ਔਰ ਜ਼ਾਹਰ ਹੈ ਸਾਊਦੀ ਅਰੇਬੀਆ, UAE, ਦੂਸਰੀਆਂ ਤੀਸਰੀਆਂ ਤਾਕਤਾਂ, ਈਵਨ ਕਿਸੇ ਹੱਦ ਤੱਕ ਈਵਨ ਲੇਟਲੀ ਰਸ਼ੀਆ ਨੇ ਵੀ ਆਪਣਾ ਝੁਕਾਅ ਜਿਹੜਾ ਪਾਕਿਸਤਾਨ ਵੱਲ ਕੀਤਾ। ਔਰ ਇਹ ਜਦੋਂ ਕਿ ਇੱਕ ਪਾਸੇ ਕਨਫਰੰਟੇਸ਼ਨ, ਅੜੀ, ਡਿਫਾਇੰਸ ਇਹ ਖਬਰਾਂ ਨੇ, ਉੱਥੇ ਇਹ ਰਾਇਟਰ ਨਿਊਜ਼ ਏਜੰਸੀ ਦੀ ਖਬਰ ਹੈ, ਈਰਾਨ US ਰਿਸੀਵ ਪਲਾਨ ਟੂ ਐਂਡ ਹੌਸਟਿਲਿਟੀਜ਼, ਇਮੀਡੀਏਟ ਸੀਜ਼ ਫਾਇਰ ਵਾਇਆ ਪਾਕਿਸਤਾਨ, Iran reviewing peace proposal but not open to temporary ceasefire, senior officials tell Reuters. ਹੁਣ ਇਹ ਰਾਇਟਰ ਬੜੀ ਕ੍ਰੈਡੀਬਲ ਨਿਊਜ਼ ਏਜੰਸੀ ਹੈ ਅਮਰੀਕਾ ਦੀ। ਇਹ ਖਬਰ ਠੀਕ ਹੈ ਕਿ ਵੀ ਇਸ ਵੇਲੇ ਉਹਦੇ 'ਚ ਈਵਨ ਇਸੇ ਖਬਰ 'ਚ ਹੀ ਹੈ ਕਿ ਵੀ ਆਸਮ ਮੁਨੀਰ ਜਿਹੜੇ ਨੇ ਉਹ ਸਾਰੀ ਰਾਤ ਜਾਗਦੇ ਰਹੇ ਨੇ ਪਿਛਲੀ ਰਾਤ, ਜਿਹਦੇ 'ਚ ਕਿ ਉਹ ਫਿਰ ਸਾਰਿਆਂ ਦੇ ਨਾਲ ਇਨ ਟੱਚ ਨੇ, ਜਿਹਦੇ 'ਚ ਜਿਹੜੇ ਸਪੈਸ਼ਲ ਐਮਿਸਰੀ ਨੇ ਪ੍ਰੈਜ਼ੀਡੈਂਟ ਟਰੰਪ ਦੇ ਔਰ ਈਰਾਨ ਦੇ ਨਾਲ ਵੀ, ਔਰ ਦੂਜਾ ਔਰ ਅਫੀਸ਼ੀਅਲ ਜਿਹੜੇ ਨੇ ਈਰਾਨ ਵਾਲਿਆਂ ਨੇ ਵੀ, ਈਰਾਨ ਵਾਂਟ ਰੀਓਪਨ ਦਾ ਸਟ੍ਰੇਟ ਆਫ ਹਾਰਮਿਊਜ਼ in exchange for a temporary ceasefire, a senior Irani official told Reuters. ਈਰਾਨ ਕਹਿੰਦਾ ਵੀ ਹਾਂ ਸਾਡੀ ਗੱਲਬਾਤ ਚੱਲ ਰਹੀ ਹੈ, ਪਰ ਅਸੀਂ ਟੈਂਪਰੇਰੀ ਸੀਜ਼ਫਾਇਰ ਨਹੀਂ ਚਾਹੁੰਦੇ, ਪਰਮਾਨੈਂਟ ਚਾਹੁੰਦੇ। ਜਿਹੜੀ ਪਾਕਿਸਤਾਨ ਦੀ ਹੁਣ ਪ੍ਰਪੋਜ਼ਲ ਹੈ ਉਹ 45 ਦਿਨ ਦਾ ਸੀਜ਼ਫਾਇਰ ਹੈ ਕਿ ਵੀ ਤੁਸੀਂ 1.5 ਮਹੀਨਾ ਇੱਕਦਮ ਪਹਿਲਾਂ ਤੱਕ ਇਸ ਦੌਰਾਨ ਨੈਗੋਸ਼ੀਏਸ਼ਨ ਨੂੰ ਅੱਗੇ ਤੋਰਿਆ ਜਾਏ। ਔਰ ਲੇਕਿਨ ਈਰਾਨ ਇਹ ਕਹਿੰਦਾ ਕਿ ਭਾਈ ਨਹੀਂ, ਅਸੀਂ ਪਹਿਲਾਂ ਵੀ ਸਾਡੇ ਨਾਲ 2 ਵਾਰੀ ਅਸੀਂ ਗੱਲਬਾਤ ਕੀਤੀ ਤੇ ਗੱਲਬਾਤ ਦੇ ਦੌਰਾਨ ਸਾਡੇ ਤੇ ਹਮਲਾ ਹੋਇਆ, ਔਰ ਅਸੀਂ ਹੁਣ ਜਿਹੜਾ ਉਹਨੂੰ ਸਟ੍ਰੇਟ ਆਫ ਹਾਰਮਿਊਜ਼ ਨੂੰ ਤਾਂ ਖੋਲ੍ਹਣਾ ਹੀ ਨਹੀਂ ਹੈ, ਉਹ ਖੁੱਲੀ ਹੋਈ ਹੈ, ਪਰ ਉਹ ਸਾਡੇ ਥੱਲੇ ਸਿਰਫ ਦੁਸ਼ਮਣ ਨੂੰ ਨਹੀਂ ਜਾਣ ਦੇਵਾਂਗੇ ਅਸੀਂ ਉੱਥੋਂ। ਪਰ ਇਹ ਜਿਹੜੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਇਹ ਪਰਮਾਨੈਂਟ ਜਿਹੜਾ ਆਲ ਐਲੀਮੈਂਟਸ ਨੀਡ ਟੂ ਬੀ ਐਗਰੀਡ ਅਪੋਨ, ਇਹ ਪਹਿਲੀ ਸਟੇਜ ਦੇ ਉੱਤੇ ਹੋਏ। ਔਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਹ ਕਿਹਾ ਕਿ ਵੀ ਅਸੀਂ ਆਪਣੀ ਪੋਜੀਸ਼ਨ ਨੂੰ ਫਾਰਮੂਲੇਟ ਕੀਤਾ ਹੋਇਆ, ਔਰ ਐਡਿੰਗ ਦੈਟ ਨੈਗੋਸ਼ੀਏਸ਼ਨਸ ਵਰ ਇਨਕੰਪੈਟੀਬਲ ਵਿਦ ਅਲਟੀਮੇਟਮਸ ਐਂਡ ਥ੍ਰੈਟਸ ਟੂ ਕਮਿਟ ਵਾਰ ਕ੍ਰਾਈਮਸ। ਕਿ ਵੀ ਇੱਕ ਪਾਸੇ ਈਰਾਨ ਡਿਫਾਈਨਡ ਪੋਜੀਸ਼ਨ, ਉਹਨੇ ਕਿਹਾ ਜੀ ਇੱਕ ਪਾਸੇ ਗੁਫ਼ਤਗੂ ਚੱਲ ਰਹੀ ਹੈ, ਦੂਸਰੇ ਪਾਸੇ ਸਾਨੂੰ ਸਫਾਈ ਹਸਤੀ ਤੋਂ ਹੀ ਮਿਟਾਉਣ ਦੀਆਂ ਜਿਹੜੀਆਂ ਨੇ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਇਵੇਂ ਗੱਲ ਨਹੀਂ ਚੱਲੇਗੀ, ਜਿਹੜਾ ਅਸੀਂ 15 ਪੁਆਇੰਟ ਪ੍ਰੋਗਰਾਮ ਉਹਨਾਂ ਨੇ ਦਿੱਤਾ ਹੈ ਅਮਰੀਕਾ ਦਾ, ਉਹਨੇ ਕਿਹਾ ਵੀ ਇਹ ਟੂ ਮੱਚ ਹੈ, ਅਸੀਂ ਇਸ ਨਾਲ ਐਗਰੀ ਨਹੀਂ ਕਰਦੇ। ਔਰ ਪਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਲੈਜੀਟੀਮੇਟ ਡਿਮਾਂਡਸ ਨੇ ਨੈਗੋਸ਼ੀਏਸ਼ਨ ਦੇ ਦੌਰਾਨ ਅਸੀਂ ਉਹਨਾਂ ਦੇ ਉੱਤੇ ਜਿਹੜਾ ਗੌਰ ਕਰਾਂਗੇ,
ਔਰ ਇਹ ਪਰ ਇਹਨੂੰ ਇੱਕ ਸਾਡੀ ਕਮਜ਼ੋਰੀ ਨਾ ਸਮਝਿਆ ਜਾਏ ਕਿ ਵੀ ਇੱਕਦਮ ਜਿਹੜਾ ਕੋਈ ਸਮਝੇ ਕਿ ਵੀ ਵਿਕਟਰੀ ਹੈ। ਜੀ We have formulated our own responses and will announce details in due time. ਉਹਨਾਂ ਨੇ ਕਿਹਾ ਜੀ ਸਾਡੇ ਆਪਣੇ ਰਿਸਪੌਂਸ ਨੇ, ਅਸੀਂ ਉਹਨੂੰ ਪ੍ਰੋਪਰਲੀ ਜਿਹੜਾ ਉਹ ਦੱਸਾਂਗੇ। ਔਰ ਇਹ ਰਾਇਟਰ ਇਹ ਕਹਿੰਦਾ ਕਿ ਬਈ sources told Reuters Pakistan's army chief field marshal Asim Munir has been in contact all night long with US President JD Vance। ਇਹ ਹੁਣ ਪਾਕਿਸਤਾਨ ਦਾ ਫੌਜੀ ਚੀਫ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਇਨ ਟੱਚ ਹੈ। ਸਪੈਸ਼ਲ ਐਨਵੋਏ ਸਟੀਵ ਵਿਟਕੌਫ ਐਂਡ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਕਾਚੀ। ਹੁਣ ਜਿਹੜਾ ਇਸ ਵੇਲੇ ਸਭ ਤੋਂ ਪਪੂਲਰ ਫਿਗਰ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਈਰਾਨ ਦਾ ਫੋਰਨ ਮਿਨਿਸਟਰ ਹੈ ਅਬਾਸ ਅਰਕਾਚੀ। ਬੜਾ ਜੈਨੂਇਨ ਜਿਹੀਆਂ ਗੱਲਾਂ ਵੀ ਉਹਨਾਂ ਦੀਆਂ ਲੱਗਦੀਆਂ, ਹਾਲਾਂ ਉੱਥੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਦੇ ਰੈਵੋਲੂਸ਼ਨਰੀ ਆਰਮੀ ਤੇ ਦੂਜੀ ਉਹਨਾਂ ਦੀ ਕੋਈ ਡਿਫਰੈਂਟ ਅਪਰੋਚ ਹੋਏਗੀ। ਲੇਕਿਨ ਇਸ ਦੇ ਉੱਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਤੇ ਪਾਕਿਸਤਾਨ ਦੀ ਡਿਪਲੋਮੇਸੀ ਹੈ। ਅੱਛਾ ਔਰ ਕਿਉਂਕਿ ਜਿਹੜੀ ਵੈਂਸ ਸ਼ੁਰੂ ਤੋਂ ਹੀ ਈਰਾਨ ਵਾਰ ਦੇ ਵਿੱਚ ਤੇ ਜਿਹੜੀ ਨੀਤੀ ਲਈ ਮਾਰਕੋ ਰੂਬੀਓ ਨੇ ਜਾਂ ਨੈਤਨਯਾਹੂ ਨੇ ਉਹਦੇ ਅਗੇਂਸਟ ਰਿਹਾ। ਇਹੀ ਕਾਰਨ ਹੈ ਕਿ ਉਹਨਾਂ ਨੇ ਵੀ ਈਰਾਨ ਨਾਲ ਗੱਲਬਾਤ ਲਈ ਉਹਨੂੰ ਜਿਹੜੀ ਵੈਂਸ ਨੂੰ ਅੱਗੇ ਕੀਤਾ ਹੋਇਆ ਕਿ ਭਾਈ ਇਹਦੇ ਤੇ ਈਰਾਨ ਮਾੜਾ ਮੋਟਾ ਇਤਬਾਰ ਕਰ ਸਕਦਾ। ਔਰ ਇਹ ਜਿਹੜਾ ਸੀਜ਼ ਫਾਇਰ ਕਰਨ ਦੀ ਲਾਈਨ ਪਹਿਲੀ ਹੈ ਕਿ ਵੀ ਸਟੇਟ ਆਫ ਹਾਰਮਿਊਜ਼ ਜਿਹੜਾ 15-20 ਦਿਨਾਂ ਦੇ ਵਿੱਚ ਖੁੱਲ੍ਹ ਜਾਂਦਾ ਹੈ ਤੇ ਇਸ ਦੇ ਨਾਲ ਟੈਂਪਰੇਰੀ ਸੀਜ਼ ਫਾਇਰ ਦੀ ਲਾਈਨ ਹੋਏ। ਫਿਰ ਜਿਹਨੂੰ ਇਸਲਾਮਾਬਾਦ ਅਕੋਰਡ ਦਾ ਨਾਂ ਹੁਣ ਦਿੱਤਾ ਜਾ ਰਿਹਾ ਕਿ ਜੇ ਇਹਨਾਂ ਦਾ ਸਮਝੌਤਾ ਹੁੰਦਾ ਤੇ ਇਹਦਾ ਨਾਂ ਹੀ ਇਸਲਾਮਾਬਾਦ ਅਕੋਰਡ ਹੋਏਗਾ। ਫਿਰ ਰੀਜਨਲ ਫਰੇਮਵਰਕ ਵੀ ਹੋ ਸਕਦਾ ਹੈ ਕਿ ਭਾਈ ਇਹਦੇ 'ਚ ਈਵਨ ਓਮਾਨ ਔਰ ਈਰਾਨ ਦੀ ਵੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਔਰ ਇਸ ਸਾਰੇ 'ਚੋਂ ਫਿਰ ਈਰਾਨ ਦੇ ਲਈ ਜਿਹੜੇ ਈਰਾਨ ਦਾ ਪੈਸਾ ਇੱਥੇ ਫਰੀਜ਼ ਕੀਤਾ ਹੋਇਆ ਉਹ ਅਕਾਊਂਟ ਖੋਲ੍ਹੇ ਜਾ ਸਕਦੇ ਨੇ ਉਹਨਾਂ ਨੂੰ। ਪਲੱਸ ਜਿਹੜਾ ਇਕਨੋਮਿਕਲ ਸੈਂਕਸ਼ਨਸ ਨੇ ਹੁਣ ਜਿਵੇਂ ਈਰਾਨ ਦੇ ਉੱਤੇ ਟੈਂਪਰੇਰੀ ਖੋਲ੍ਹੀਆਂ ਹੀ ਨੇ ਰੂਸੀ ਤੇਲ ਤੇ ਵੀ। ਔਰ ਆਇਲ ਐਂਡ ਗੈਸ ਰਿਚ ਹੈ ਈਰਾਨ, ਉਹ ਤਾਂ ਦਿਨਾਂ ਦੇ ਵਿੱਚ ਜਿਹੜਾ ਉਹ ਇਕਨੋਮਿਕਲ ਪਾਵਰ ਵੀ ਦੁਨੀਆ ਦੀ ਬਣ ਕੇ ਉੱਭਰੇਗਾ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਤਾਂ ਜਦੋਂ ਇਹ ਦੇਖਦੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਪਾਕਿਸਤਾਨ ਨੇ ਆਪਣਾ ਰੋਲ ਅਦਾ ਕੀਤਾ ਤੇ ਫਿਰ ਉਹ ਬਰਾਵੋ ਬਰਾਵੋ ਹੈ ਕਿ ਵੀ ਵਾਹ ਵਾਹ ਵਾਹ। ਕਿਉਂਕਿ ਅਲਟੀਮੇਟਲੀ ਦੁਨੀਆ ਜਿਸ ਲੈਵਲ ਦੇ ਉੱਤੇ ਟਕਰਾਅ ਚਲਾ ਗਿਆ, ਇਹ ਠੀਕ ਹੈ ਵੀ ਇਹਦੇ ਤੇ ਤਾਂ ਡਿਬੇਟ ਹੈ ਕਿ ਵਰਲਡ ਵਾਰ 3 ਬਣੇਗਾ ਕਿ ਨਹੀਂ ਬਣੇਗਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਇਹਦਾ ਪ੍ਰਭਾਵ ਦੁਨੀਆ ਦੀ ਇਕਨੋਮੀ ਦੇ ਉੱਤੇ ਔਰ ਜੇ ਇਹ ਫਰਦਰ ਕੁਛ ਹਫ਼ਤੇ ਅੱਗੇ ਚਲਾ ਜਾਂਦੀ ਹੈ ਗੱਲ ਤੇ ਫਿਰ ਇਕਨੋਮਿਕਲ ਰਿਸੈਸ਼ਨ 'ਚ ਦੁਨੀਆ ਜਾਏਗੀ। ਆਲਰੇਡੀ ਅਮਰੀਕਾ 'ਚ ਵੀ ਅਸੀਂ ਮਹਿਸੂਸ ਕਰ ਰਹੇ ਹਾਂ ਚੀਜ਼ਾਂ ਦੀ ਮਹਿੰਗਾਈ ਕਿਸ ਕਦਰ ਵਧੀ ਹੈ, ਗੈਸ ਨਾਲ ਜੁੜਿਆ ਹੋਇਆ ਸਭ ਕੁਛ ਹੈ। ਫਿਰ ਜਿਵੇਂ ਉਹ 3F ਕਿ ਫੂਡ, ਫਿਊਲ ਔਰ ਫਰਟੀਲਾਈਜ਼ਰ ਤਿੰਨੋਂ ਹੀ ਚੀਜ਼ਾਂ ਦਾ ਕ੍ਰਾਈਸਿਸ ਹੋਏਗਾ। ਸੋ ਸ਼ਾਬਾਸ਼ ਪਾਕਿਸਤਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।